टीवी 84 उत्ते प्रोग्राम खबर की खबर देख रहे सारे दर्शकों को मैं सरबजीत सिंह घुमान फतेह अर्ज करता हाँ जी। वाहिगुरू जी का खालसा वाहिगुरू जी की फतेह। अज दे इस प्रोग्राम के राही आपां सिख कौम दे विच दिनों दिन आज़ादी की जिहड़ी तड़प वध रही है इस बारे थोड़ी जी चर्चा करांगे। 15 अगस्त लंघ के गई है। 15 अगस्त नूं पिछले वेलिਆਂ ਦੇ ਵਿੱਚ ਸਾਡੇ ਬਹੁਤੇ सिख भरा ਜਿਹੜੇ ਸੀਗੇ ਉਹ ਬਾਕੀ ਭਾਰਤੀਆਂ ਵਾਂਗ ਹੀ ਮਨਾਉਂਦੇ ਰਹੇ। ਅਸੀਂ ਆਪ ਜਦੋਂ ਨਿੱਕੇ ਹੁੰਦੇ ਸੀਗੇ ਸਾਨੂੰ ਵੀ ਐਉਂ ਲੱਗਣਾ ਵੀ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਜਦੋਂ ਝੰਡਾ ਚਲਾਉਣਗੇ ਤੇ ਲਾਲ ਕਿਲੇ ਦੀ ਫਸੀਲ ਤੋਂ ਖੜ ਕੇ ਤਕਰੀਰ ਕਰਨਗੇ ਵੀ ਜੇ ਅਸੀਂ ਟੈਲੀਵਿਜ਼ਨ ਦੇ ਉੱਤੇ ਉਹ ਪਲ ਨਾ ਦੇਖਿਆ ਤੇ ਪਤਾ ਨਹੀਂ ਕੀ ਹੋ ਜਾਣਾ। ਉਹ ਮਨ ਨੂੰ ਬੇਕਾਬੂ ਹੋਇਆ ਪਿਆ ਹੁੰਦਾ ਸੀ ਤੇ ਅਸੀਂ ਜਾ ਕੇ ਟੈਲੀਵਿਜ਼ਨ ਦੇ ਮੂਹਰੇ ਬੈਠੇ ਰਹਿਣਾ। 26 ਜਨਵਰੀ ਤੇ 15 ਅਗਸਤ ਨੂੰ ਲਾਲ ਕਿਲੇ ਤੋਂ ਝੰਡਾ ਝੁਲਾਏ ਜਾਣ ਦੀ ਰਸਮ ਜਿਹੜੀ ਸੀ ਉਹ ਟੈਲੀਵਿਜ਼ਨ ਦੇ ਉੱਤੇ ਦੇਖਣੀ ਜਾਂ ਇਸ ਤੋਂ ਪਹਿਲਾਂ ਰੇਡੀਓ ਉੱਤੇ ਉਸ ਪ੍ਰੋਗਰਾਮ ਦਾ ਆਨੰਦ ਮਾਣਨਾ ਸੁਣਨਾ। ਇਹ ਤੇ ਖਾਸ ਤੌਰ ਦੇ ਉੱਤੇ ਉਸ ਦਿਨ ਟੈਲੀਵਿਜ਼ਨ ਦੇ ਉੱਤੇ ਜਦੋਂ ਫਿਲਮਾਂ ਆਉਂਦੀਆਂ ਨੇ ਪ੍ਰੋਗਰਾਮ ਆਉਂਦੇ ਆ ਜਿਨ੍ਹਾਂ ਵਿੱਚ ਪਾਕਿਸਤਾਨ ਨੂੰ ਬੜਾ ਭੰਡਿਆ ਹੁੰਦਾ, ਦੇਸ਼ ਭਗਤੀ ਜਗਾਉਣ ਵਾਲੀਆਂ ਫਿਲਮਾਂ ਜਿਹ 'ਚ ਤਿਰੰਗਾ ਤੇ ਭਾਰਤ ਮਾਤਾ ਕੀ ਜੈ ਇਹ ਸਾਰਾ ਕੁਝ ਜਿਹੜਾ ਹੁੰਦਾ ਸੀ ਇਸ ਸਾਰੇ ਕਾਸੇ ਤੋਂ ਅੱਜ ਸਾਡੀ ਕਮਿਊਨਿਟੀ ਅੱਜ ਸਾਡਾ ਭਾਈਚਾਰਾ ਇਸ ਥਾਂ ਤੇ ਪਹੁੰਚ ਗਿਆ ਕਿ ਇਸ ਵਾਰ ਸਾਰੇ ਸੰਸਾਰ ਵਿੱਚ ਅੱਡ-ਅੱਡ ਥਾਵਾਂ ਦੇ ਉੱਤੇ ਖਾਲਸਾਈ ਝੰਡੇ ਝੁਲਾ ਕੇ ਤਿਰੰਗੇ ਝੰਡੇ ਦੇ ਬਰਾਬਰ ਜਿਹੜਾ ਸੀਗਾ ਇੱਕ ਕਨਸੈਪਟ ਦਿੱਤਾ ਗਿਆ ਕਿ ਅੱਜ ਸਾਨੂੰ ਇਸ ਤਿਰੰਗੇ ਦੀ ਗੁਲਾਮੀ ਮਨਜ਼ੂਰ ਨਹੀਂ। ਭਾਰਤ ਵਿੱਚ ਇੱਥੇ ਸਾਰੀਆਂ ਸਿੱਖ ਜਥੇਬੰਦੀਆਂ ਨੇ ਜਿਹ 'ਚ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਹੋਰ ਸਾਰੀਆਂ ਪੰਥਕ ਧਿਰਾਂ ਇਹਨਾਂ ਨੇ ਰਲ ਮਿਲ ਕੇ ਕਾਲੇ ਝੰਡੇ ਝੁਲਾ ਕੇ ਭਾਰਤ ਦੀ ਗੁਲਾਮੀ ਦੇ ਖਿਲਾਫ ਖਾਸ ਤੌਰ ਦੇ ਉੱਤੇ ਜੋ ਇਨਸਾਫੀਆਂ ਬੇਇਨਸਾਫੀਆਂ ਜੋ ਜਲਾਲਤ ਜੋ ਧੱਕੇਸ਼ਾਹੀ ਜੋ ਧੋਖੇਬਾਜ਼ੀ ਇੰਡੀਆ ਵੱਲੋਂ ਕੀਤੀ ਜਾ ਰਹੀ ਆ ਉਹਦਾ ਵਿਰੋਧ ਕੀਤਾ ਗਿਆ। ਮੈਂ ਇਸ ਸਾਰੇ ਮਾਹੌਲ ਨੂੰ ਅੱਖੀ ਦੇਖਣ ਵਾਲੇ ਬਹੁਤ ਸਾਰੇ ਸਾਡੇ ਕੌਮ ਦੇ ਭੈਣ ਭਰਾਵਾਂ ਦੇ ਵਿੱਚੋਂ ਇੱਕ ਵਾਂ ਜਿਨ੍ਹਾਂ ਨੇ ਇਹ ਦੋਨੇ ਰੰਗ ਦੇਖੇ। ਅਸੀਂ ਉਹ ਵੀ ਦੌਰ ਦੇਖਿਆ ਜਦੋਂ ਤਿਰੰਗੇ ਨੂੰ ਸਲਾਮੀ ਦੇਣੀ ਬੜਾ ਵੱਡਾ ਕੰਮ ਮੰਨਿਆ ਜਾਂਦਾ ਸੀ। ਅੱਜ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਤਿਰੰਗੇ ਪ੍ਰਤੀ ਉਹੋ ਜਿਹੀ ਸੰਵੇਦਨਾ ਤੇ ਉਹੋ ਜਿਹੀ ਭਾਵਨਾ ਨਹੀਂ ਰੱਖਦਾ। ਇਹ ਅਕਲ ਇਹ ਸਬਕ ਸਾਨੂੰ ਇੰਡੀਆ ਨੇ ਦਿੱਤਾ ਭਾਵੇਂ ਇਹਦੇ ਲਈ ਸਾਨੂੰ ਬਹੁਤ ਵੱਡਾ ਕਸ਼ਟ ਝੱਲਣਾ ਪਿਆ। 1984 ਦੇ ਦੌਰ ਦੇ ਵਿੱਚ ਜੋ ਕੁਝ ਸਾਡੀ ਕੌਮ ਨਾਲ ਵਾਪਰਿਆ ਉਸ ਦੀ ਕੀਮਤ ਤਾਂ ਅਸੀਂ ਬਹੁਤ ਵੱਡੀ ਤਾਰੀ ਬੜੇ ਵੱਡੇ ਪੱਧਰ ਦੇ ਉੱਤੇ ਸਾਡੀ ਕੌਮ ਦੀ ਨਸਲਕੁਸ਼ੀ ਹੋਈ, ਸਾਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ। ਖਾਸ ਤੌਰ ਦੇ ਉੱਤੇ ਸਾਡੇ ਧਰਮ ਸਥਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਤੇ ਹੋਰ ਇਹੋ ਜਿਹਾ ਕੁਛ ਜਿਹੜਾ ਰਲਾ ਮਿਲਾ ਕੇ ਜਦੋਂ ਦੇਖਦੇ ਆ ਤੇ ਜਿਹੜੀ ਇਹਦੇ ਬਦਲੇ ਵਿੱਚ ਸਾਨੂੰ ਚੇਤਨਾ ਆਈ ਸਾਡੀ ਸਾਈਕੀ ਨੇ ਸਾਡੀ ਮਨੋ ਅਵਸਥਾ ਨੇ ਇਹ ਮੰਨਿਆ ਕਿ ਸਾਨੂੰ ਸਾਡਾ ਮੁਲਕ ਬਣਾਏ ਬਗੈਰ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਨਹੀਂ ਮਿਲਣਾ। तो इस गल दे विच मैं एक होर चेते करावां तुहानूं कि आ जिहड़ा राम मंदिर वाला मुद्दा चल रहा इहदी बड़ी चर्चा इन्हां दिनां दे विच कोई मैंबर पार्लीमेंट तेजस्वी सूर्या भारत सरकार दे विच इस टाइम है उन्हें एक बड़ी कमाल दी आपदे अकाउंट तो फेसबुक दे उत्ते सोशल मीडिया उत्ते गल कही है। वो कहंदा जी सब तो महत्वपूर्ण सबक धर्म की रखिया लई राज की शक्ति हिंदू के हथ विच होना जरूरी है। कहंदा जदों साडे कोल राज नहीं सी असी मंदिर गवा लिया सी, अज साडे कोल राज है तां असी मंदिर बना लिया। यही सबक सानू सिखां नूं लैण दी लोड़ सीगी
कि सब तो महत्वपूर्ण सबक यह है कि धर्म की रखिया लई, सिख धर्म की रखिया लई राज की शक्ति सिखां दे हत्थ होना बहुत जरूरी है। ਜਦੋਂ तक साडे कोल राज की शक्ति नहीं, साडे गुरधामां उत्ते हमले हुंदे रहणगे, पर जदों साडे कोल राज भाग आ गया ਤਾਂ ਦੇਖਾਂਗੇ ਕੌਣ ਸਾਡੇ ਧਰਮ ਉੱਤੇ ਅਤੇ ਧਰਮ ਅਸਥਾਨਾਂ ਉੱਤੇ ਹਮਲੇ ਕਰਦਾ। ਸੋ ਇਹ ਗੱਲ ਜਿਹੜੀ ਆ ਸਾਨੂੰ ਸਾਡੇ ਧਰਮ ਦੇ ਅੰਦਰੋਂ ਪਹਿਲਾਂ ਹੀ ਮਿਲੀ ਹੋਈ ਆ ਕਿ ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ। ਸਾਡਾ ਜਿਹੜਾ ਧਰਮ ਦਾ ਇਸ ਵੇਲੇ ਹਾਲ ਆ ਉਹ 1947 ਮੌਕੇ ਰਾਜ ਦੀ ਤਾਕਤ ਨਾ ਲੈਣ ਕਰਕੇ ਹੈ। ਮੁਸਲਮਾਨਾਂ ਨੇ ਪਾਕਿਸਤਾਨ ਜਦੋਂ ਲੈਣਾ ਸੀ ਤਾਂ ਮਿਸਟਰ ਜਿਨਾਹ ਨੂੰ ਮਿਹਣਾ ਮਾਰਿਆ ਗਾਂਧੀ ਨੇ ਗੋਲਮੇਜ ਕਾਨਫਰੰਸ ਦੇ ਵਿੱਚ। ਕਹਿੰਦਾ ਜੀ ਇਹ ਬੜਾ ਛੋਟਾ ਜਿਹਾ ਹੋਊਗਾ, ਪਾਕਿਸਤਾਨ ਬੜਾ ਛੋਟਾ ਜਿਹਾ ਹੋਊ। ਤਾਂ ਉਹਨੇ ਜੇਬ ਚੋਂ ਰੁਮਾਲ ਕੱਢ ਕੇ ਟੇਬਲ ਤੇ ਰੱਖਤਾ, ਕਹਿੰਦਾ ਗਾਂਧੀ ਜੀ ਐਡਾ ਕੁ ਹੋਊਗਾ? ਕਹਿੰਦਾ ਨਹੀਂ, ਇਹਦੇ ਨਾਲੋਂ ਤਾਂ ਵੱਡਾ ਹੋਊਗਾ। ਕਹਿੰਦਾ ਬਸ ਮੇਰੀ ਕੌਮ ਨੂੰ ਉਹ ਰਾਜ ਚਾਹੀਦਾ, ਉਹ ਥਾਂ ਚਾਹੀਦਾ, ਚਾਹੇ ਭੋਰਾ ਭਰ ਹੋਵੇ, ਜਿੱਥੇ ਮੇਰੀ ਕੌਮ ਆਪਦੇ ਫੈਸਲੇ ਆਪ ਲੈ ਸਕੇ। ਅੱਜ ਪਾਕਿਸਤਾਨ ਜਿਹੜਾ ਹੈ ਉੱਥੇ ਭਾਵੇਂ ਜਿੰਨੇ ਮਰਜ਼ੀ ਕਾਟੋ ਕਲੇਸ਼ ਚੱਲਦੇ ਰਹਿਣ, ਉਤਰਾ ਚੜਾ ਆਉਂਦੇ ਰਹਿਣ, ਡਿਕਟੇਟਰਸ਼ਿਪ ਆ ਜਾਵੇ, ਤਾਨਾਸ਼ਾਹੀ ਆ ਜਾਏ, ਫੌਜੀ ਰਾਜ ਹੋ ਜਾਏ, ਲੋਕਤੰਤਰੀ ਰਾਜ ਆ ਜਾਏ, ਜੋ ਮਰਜ਼ੀ ਕੁਝ ਉੱਥੇ ਹੁੰਦਾ ਰਵੇ, ਪਰ ਉਹ ਆਪ ਦੇ ਫੈਸਲੇ ਆਪ ਕਰਨ ਵਾਲਾ ਅਸਥਾਨ ਆ। ਭਾਰਤ ਵਿੱਚ ਵਸਦੇ ਹੋਏ ਮੁਸਲਮਾਨਾਂ ਦੀ ਜੋ ਦੁਰਗਤੀ ਹੋ ਰਹੀ ਹੈ ਉਹਨੂੰ ਦੇਖ ਕੇ ਜਿਹੜੇ ਪਾਕਿਸਤਾਨ ਵਿੱਚ ਚਲੇ ਗਏ ਮੁਸਲਮਾਨ ਆ ਉਹ ਕਹਿੰਦੇ ਹੋਣਗੇ ਸ਼ੁਕਰ ਆ ਜਿਨਾਹ ਸਾਡਾ ਖਹਿੜਾ ਇਹਨਾਂ ਕੋਲੋਂ ਛੁਡਵਾ ਗਿਆ, ਨਹੀਂ ਸਾਡੇ ਨਾਲ ਵੀ ਆਹ ਕੁਝ ਹੋਣਾ ਸੀ। ਭਾਰਤ ਦੇ ਵਿੱਚ ਜਿਵੇਂ ਤਿਰੰਗੇ ਝੰਡੇ ਅਗਲਿਆਂ ਦੀਆਂ ਮਸਜਿਦਾਂ ਉੱਤੇ ਧੱਕੇ ਨਾਲ ਲਾ ਜਾਂਦੇ ਆ, ਦੁਕਾਨਾਂ ਉੱਤੇ ਲਾ ਜਾਂਦੇ ਆ, ਹਾਲਾਤ ਇੰਨੇ ਮਾੜੇ ਬਣ ਚੁੱਕੇ ਆ ਕਿ ਮੁਸਲਮਾਨ ਜਿਹੜੇ ਨੇ ਉਹ ਆਪਦੀ ਭਾਰਤੀ ਰਾਸ਼ਟਰੀਅਤਾ ਨੂੰ ਦਿਖਾਉਣ ਦੇ ਲਈ ਆਪ ਤਿਰੰਗੇ ਝੰਡੇ ਚੱਕੀ ਫਿਰਦੇ ਆ, ਕਿਉਂਕਿ ਉਹ ਜਾਣ ਕਿੱਥੇ। ਉਹਨਾਂ ਦੀ ਦੁਰਗਤੀ, ਉਹਨਾਂ ਦੀ ਬੇਇੱਜ਼ਤੀ ਦਾ ਇੱਕ ਪੱਕਾ ਜਗਾੜਮੈਂਟ ਬਣ ਗਿਆ। ਨਾ ਤਾਂ ਉਹਨਾਂ ਨੂੰ ਕੋਈ ਹੋਰ ਮੁਲਕ ਚੱਲਦਾ, ਨਾ ਉਹ ਇੱਥੇ ਕੋਈ ਵੱਖਰੀ ਆਜ਼ਾਦੀ ਦੀ ਗੱਲ ਕਰ ਸਕਦੇ ਆ। ਤੇ ਜੈਸੇ ਹਿੰਦੂ ਦੇ ਹੱਥ 'ਚ ਤਾਕਤ ਆਈ ਆ, ਉਹ ਗਿਣ ਕੇ ਬਦਲੇ ਲੈਣਾ ਚਾਹੁੰਦਾ ਕਿ ਪਿਛਲੀਆਂ ਸਦੀਆਂ ਵਿੱਚ ਤੁਸੀਂ ਸਾਡੇ ਨਾਲ ਬੜਾ ਮਾੜਾ ਕੀਤਾ ਸੀ, ਤੁਹਾਡੇ ਬਜ਼ੁਰਗਾਂ ਨੇ, ਤੁਹਾਡੇ ਪੁਰਖਿਆਂ ਨੇ ਸਾਡੇ ਨਾਲ ਆਹ ਕੀਤਾ ਸੀ, ਉਹ ਕੀਤਾ ਸੀ। ਸੋ ਹੁਣ ਉਹ ਕਿਸੇ ਦੇ ਘਰੇ ਵੜ ਜਾਂਦੇ ਆ ਤੇ ਆ ਕੇ ਹਿੰਦੂ ਕੱਟੜਪੰਥੀ ਕਹਿੰਦੇ ਆ ਜੀ ਤੁਸੀਂ ਅੱਜ ਗਾਂ ਦਾ ਮਾਸ ਬਣਾਇਆ, ਉਹ ਹੋਵੇ ਨਾ ਹੋਵੇ ਉਹ ਕਤਲ ਕਰ ਦਿੰਦੇ। ਇਵੇਂ ਹੀ ਜੇ ਕੋਈ ਉਹਨਾਂ ਦੇ ਮਨ ਵਿੱਚ ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਗੱਲ ਆ ਜਾਵੇ ਤਾਂ ਆਪਦੇ ਹਿੰਦੂ ਕੱਟੜਪੰਥੀਆਂ ਦੇ ਬੁਰਕੇ ਪਵਾ ਕੇ ਉਹ ਜਾਣਬੁੱਝ ਕੇ ਹਿੰਦੂਆਂ ਨੂੰ ਭੜਕਾਉਣ ਦੇ ਲਈ ਇਹੋ ਜਿਹੀਆਂ ਹਰਕਤਾਂ ਕਰਦੇ ਆ, ਜਿਹਦੇ ਨਾਲ ਜਿਹੜਾ ਹੈਗਾ ਮਾਹੌਲ ਦੇ ਵਿੱਚ ਮੁਸਲਮਾਨਾਂ ਲਈ ਬੜੀ ਔਖੀ ਸਥਿਤੀ ਬਣ ਜਾਂਦੀ। ਇਹੋ ਜਿਹੀ ਸਥਿਤੀ ਅਸੀਂ ਵੀ ਝੱਲੀ। ਖਾੜਕੂ ਲਹਿਰ ਦੇ ਦੌਰਾਨ ਜਿਹੜੇ ਖਾਲਿਸਤਾਨੀ ਸੂਰਮੇ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਜੂਝ ਰਹੇ ਸੀ, ਉਹਨਾਂ ਵਰਗਾ ਪਹਿਰਾਵਾ ਤੇ ਉਹਨਾਂ ਵਰਗੀ ਸਾਰੀ ਸ਼ਕਲੋ ਸੂਰਤ ਬਣਾ ਕੇ ਬਹੁਤ ਸਾਰੇ ਹਿੰਦੂ ਕੱਟੜਪੰਥੀ ਜਿਹੜੇ ਨੇ ਉਹਨਾਂ ਨੇ ਇੱਥੇ ਬਹੁਤ ਮਾੜੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰਾਈਆਂ। 99 ਦੀ ਗੱਲ ਆ, 1999 ਦੀ। ਕਰੰਟ ਮੈਗਜ਼ੀਨ ਦੇ ਵਿੱਚ ਰੰਗੀਨ ਫੋਟੋਆਂ ਦੇ ਨਾਲ ਇੱਕ ਸਟੋਰੀ ਛਪੀ ਸੀ ਕਰੰਟ ਮੈਗਜ਼ੀਨ 'ਚ। ਉਹਦੇ ਵਿੱਚ ਅੰਮ੍ਰਿਤਸਰ ਦਾ ਹਿੰਦੂ ਕੱਟੜਪੰਥੀ ਸੁਰਿੰਦਰ ਕੁਮਾਰ ਬਿੱਲਾ ਆਪਦੇ ਚੇਲੇ ਬਾਲਕਿਆਂ ਨੂੰ ਹਥਿਆਰਬੰਦ ਟ੍ਰੇਨਿੰਗ ਦੇਣ ਦੀ ਇੱਕ ਉਹਦੇ 'ਚ ਕੈਂਪ ਲਾਇਆ ਹੋਇਆ ਸੀਗਾ, ਜਿਹਦੇ ਵਿੱਚ ਹਿੰਦੂਆਂ ਦੇ ਮੁੰਡਿਆਂ ਨੂੰ ਦਾੜੇ ਤੇ ਮੁੱਛਾਂ ਰੱਖ ਕੇ ਵੀ ਬਾਲ ਚਾਹੇ ਥੋੜੇ ਜਿਹੇ ਵਧਾ ਲਓ ਮਗਰ ਨੂੰ, ਤੇ ਸਿਰ ਤੇ ਪੀਲਾ ਪਰਨਾ ਬੰਨ੍ਹ ਕੇ ਰਾਤਾਂ ਨੂੰ ਲੋਕਾਂ ਦੇ ਘਰਾਂ 'ਚ ਵੜ ਜਾਓ ਤਾਂ ਕਿ ਖਾੜਕੂ ਖਾਲਿਸਤਾਨੀ ਲਹਿਰ ਬਦਨਾਮ ਹੋਵੇ। ਜਿਵੇਂ ਹੁਣ ਮੁਸਲਮਾਨਾਂ ਨੂੰ ਬਦਨਾਮ ਕਰਨ ਦੇ ਲਈ ਬੁਰਕੇ ਪਾਏ ਜਾ ਰਹੇ ਨੇ, ਉਵੇਂ ਸਿੱਖਾਂ ਦਾ, ਖਾੜਕੂਆਂ ਦਾ, ਸਿੰਘਾਂ ਦਾ ਭੇਸ ਧਾਰ ਕੇ ਇੱਥੇ ਜੋ ਕੁਝ ਕੀਤਾ ਗਿਆ ਉਹਦੇ ਕਰਕੇ ਸਾਡੀ ਕੌਮ ਨੂੰ ਬੜੇ ਭਾਰੀ ਜਿਹੜੇ ਮਾੜੇ ਤਜਰਬੇ ਜਿਹੜੇ ਆ ਹੋਏ। ਸੋ ਜਿਹੜੀ ਗੱਲ ਹਿੰਦੂ ਨੇ ਸੋਚ ਲਈ, ਹਿੰਦੂ ਨੇ ਮੰਨ ਲਈ ਕਿ ਅਸੀਂ ਮੰਦਿਰ ਬਣਾਉਣ ਜੋਗੇ ਤਾਂ ਹੋਏ ਆ ਜੇ ਸਾਡੇ ਕੋਲੇ ਰਾਜ ਦੀ ਤਾਕਤ ਆਈ ਹੈ। ਇਹ ਅਕਲ ਹੁਣ ਸਿੱਖਾਂ ਨੂੰ ਵੀ ਆਉਂਦੀ ਜਾ ਰਹੀ ਹੈ। 1947 ਮੌਕੇ ਜਿਹੜੀ ਅਸੀਂ ਗਲਤੀ ਕਰ ਬੈਠੇ, ਅਸੀਂ ਹਿੰਦੂ ਉੱਤੇ ਯਕੀਨ ਕਰ ਬੈਠੇ, ਹਿੰਦੂ ਜਿਹੜਾ ਸੀ ਉਹਦੇ ਮਗਰ ਲੱਗ ਕੇ ਅਸੀਂ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਨੂੰ ਛੱਡ ਕੇ ਤੇ ਆਪਦੀਆਂ ਬੇਸ਼ਕੀਮਤੀ ਜਾਨੀ ਤੇ ਮਾਲੀ ਨੁਕਸਾਨ ਕਰਾ ਕੇ ਜਦੋਂ ਇੰਡੀਆ ਆਏ ਉਦੋਂ ਇਹ ਚਿੱਤ ਚੇਤਾ ਹੀ ਨਹੀਂ ਸੀ
कि साडे नाल इन्नी माड़ी हो। सानू ये कदे सोचा ही नहीं सी कि पंजाब नूं बंजर बनाउण दे लई ये पंजाब दे विच इत्थे लोकां नूं अयाश बदमाश ते माड़े राह तोरन दे लई सरकारी तौर ते करोड़ां रुपये खर्चे जाया करन। हुण इत्थे पंजाब नूं गलत स्थिति विच लैके जाण दे लई दिनों दिन जिवें पैसा वधाया जा रहा, जिवें इत्थे जुलम वधाया जा रहा, ਉਹਨੂੰ देख के ये कहना बड़ा ਜਿਹੜਾ ਹੈਗਾ ਚੰਗਾ महसूस हो रहा कि भावें दुश्मन कोई कसर नहीं छड्ड रहा। और हुण ਜਿਹੜੀ गल आ वो इन्नी अगे वध चुकी है क्योंकि सारे संसार दे विच सिख जिहड़ा है इस वेले आपदी आज़ादी लई आपदे हितां दी लई लड़ना मरना सिख गया। हुण ये गल बंदे मारिया नहीं मुकनी, हुण ये गल सिखां नूं बदनाम कीतिया खालिस्तानी लहर नूं बदनाम कीतिया नहीं मुकनी। हुण ये गल जिहड़ी आ ਇਹ ਸਾਰੀਆਂ ਹੱਦਾਂ ਤੋਂ ਪਾਰ ਜਾ ਚੁੱਕੀ ਹੈ ਤੇ ਸਥਿਤੀਆਂ ਦੋ ਨੇ ਸਾਡੇ ਸਾਹਮਣੇ। ਇੱਕ ਸਥਿਤੀ ਤਾਂ ਇਹ ਹੈ ਕਿ ਅਸੀਂ ਜੇਕਰ ਸਿੱਖ ਰਾਜ ਭਾਗ ਨਹੀਂ ਲੈਂਦੇ, ਸਿੱਖ ਖਾਲਿਸਤਾਨ ਦੇ ਰਾਹ ਨਹੀਂ ਪੈਂਦੇ, ਸਿੱਖ ਬਾਗੀ ਜਾਂ ਬਾਦਸ਼ਾਹ ਵਾਲੀ ਸਥਿਤੀ ਵਿੱਚ ਨਹੀਂ ਆਉਂਦੇ ਤੇ ਸਿੱਖ ਗੁਲਾਮੀ ਸਵੀਕਾਰ ਕਰੀ ਰੱਖਦੇ ਆ ਤਾਂ ਜਿਹੜਾ ਹੈਗਾ ਸਿੱਖਾਂ ਦਾ ਹਿੰਦੂਕਰਨ ਹੋ ਸਕਦਾ ਹੈ। ਭਵਿੱਖ ਵਿੱਚ ਅੱਜ ਤੋਂ 50 ਸਾਲ ਬਾਅਦ ਕਿਹੋ ਜਿਹਾ ਮਾਹੌਲ ਹੋ ਸਕਦਾ कि सारे सिख जिहड़े ने वो केसाधारी हिंदू बन जाण ते आपदे कातल जिहड़े ने उन्हां दे गुण गाउंदे फिरन। इन्हां दिनां दे विच अमृतसर दे विच एक इहो जिहा मसला उभर के सामने आया होया जिहदे विच एक पग वाला जिहड़ा बंदा है वो जगदीश टाइटलर दे जन्म दिन मनाउंदा फिरदा ते समुच्चा सिख भाईचारा उहनूं लाहणतां पा रिहा। पर जेकर सिख जिहड़े ने उन्हां ने राज भाग ना लिया ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਿਆੰਤੇ ਬੁੱਚੜ, KPS ਗਿੱਲ, ਇੰਦਰਾ ਤੇ ਹੋਰ ਸਿੱਖੀ ਅਤੇ ਸਿੱਖਾਂ ਦੇ ਜਿੰਨੇ ਕਾਤਲ ਨੇ ਉਹਨਾਂ ਦੇ ਹਜ਼ਾਰਾਂ ਲੱਖਾਂ ਹਮਾਇਤੀ ਜਿਹੜੇ ਨੇ ਪੰਜਾਬ ਵਿੱਚ ਹੋਣਗੇ ਤੇ ਪੰਥਕ ਸੋਚ ਲਈ ਸ਼ਹੀਦ ਹੋ ਗਏ, ਪੰਥਕ ਸੋਚ ਲਈ ਜਿਹੜੇ ਸਰਗਰਮ ਨੇ ਉਹਨਾਂ ਸਾਰਿਆਂ ਦੀ ਕੋਈ ਨਾਂ ਲੈਣ ਨੂੰ ਤਿਆਰ ਨਹੀਂ ਤੇ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਲਈ ਜਿਹੜੇ ਬੰਦੇ ਸਰਗਰਮ ਰਹੇ ਜਿਨ੍ਹਾਂ ਨੇ ਜਾਨਾਂ ਬਾਰੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਹੱਕ ਦੇ ਉਹਨਾਂ ਦੀ ਹਮਾਇਤ ਵਿੱਚ ਆਉਣ ਦੀ ਬਜਾਏ ਪੰਜਾਬ ਦੀ ਜਿਹੜੀ ਆਮ ਰਾਏ ਆ ਉਹ ਪੰਜਾਬ ਅਤੇ ਪੰਥ ਦੇ ਦੁਸ਼ਮਣਾਂ ਦੇ ਹੱਕ ਵਿੱਚ ਹੋਈ। ਤੋਂ ਪੰਜਾਬ ਦੇ ਪਾਣੀ ਲੁੱਟੇ ਜਾਣਗੇ, ਪੰਜਾਬ ਜਿਹੜਾ ਹੈ ਉਹਨੂੰ ਦਿੱਲੀ ਅਤੇ ਨਾਗਪੁਰ ਦੇ ਸੁਪਨਿਆਂ ਵਰਗਾ ਪੰਜਾਬ ਕਿ ਇੱਥੇ ਜੀ ਅਸੀਂ ਬਾਹਮਣਵਾਦ ਦੇ ਝੰਡੇ ਚਲਾਉਣੇ ਆ, ਇਹ ਸਾਰਾ ਕੁਝ ਇੱਥੇ ਵਾਪਰ ਸਕਦਾ। पर जेकर सिख जिहड़े आ वो आपदे राज भाग लई लड़दे आ, वो मिलदा है या नहीं मिलदा, वो कदों मिलदा, ये एक जुदा मसला। लड़ना वड्डी गल हुंदी है। कई बार ये दिखाउण लई भी एक्टिविटी करनी पैंदी है, सरगर्मी करनी पैंदी है कि सानू तो मंजूर नहीं। सो इस वेले खालिस्तान का जिहड़ा सवाल आ वो बड़ा वड्डा, वो सच्चे पातशाह नूं पता है कि कदों भाणे वापरने आ, कदों खालिस्तान बनना। पर अज की तरीक विच सिखां दा जिहड़ा बनदा वो हैगा कि असीं इंडिया नूं मंजूर नहीं करदे। स्थितियां तीन ने, एक तां हैगी आ कि सिख इंडिया नूं मत्था टेक देण, दूजा हैगा कि खालिस्तान दे राह तुर पैण, तीजी स्थिति वो हैगी आ कि जे अजे तुहाडा खालिस्तान जिंदाबाद वाले पासे, क्योंकि कई हैगे आ जिन्हां दा अजे मन इधर नहीं आए, पर घट्टो घट्ट इंडिया नूं बाईकाट तां कर सकदे आ। सो जिहड़ा झंडा आ वो खालिस्तान का चकना है कि तिरंगा चकना, इहदे नालों जेकर तुसीं काला झंडा चक लैंदे हो तां भी तुसीं बड़े वधिया सेवा कर रहे। सो इस वेले सब तो भैड़े ते सब तो माड़े सिख वो ने जिहड़े उस तिरंगे की हमायत करन जिहड़े तिरंगे की छां हेठ सिखां की नस्लकुशी हो रही। वो तिरंगा उन्हां टैंकां उत्ते झूलदा सी ਜਿਹੜੇ टैंक अकाल तख्त साहब उत्ते ਬੰਬਾਰਮੈਂਟ ਕਰਨ ਆਏ ਸੀ। ਇਹ ਉਹ ਤਿਰੰਗਾ ਜਿਹਨੇ ਸਿੱਖਾਂ ਦੇ ਕੋਲੋਂ ਪੰਜਾਬ ਦੇ ਵਿੱਚ ਸਿੱਖੀ ਖੋਹਣ ਦੇ ਪ੍ਰੋਜੈਕਟ ਨੂੰ ਸਹਿਮਤੀ ਪ੍ਰਵਾਨਗੀ ਦਿੱਤੀ ਹੋਈ ਹੈ। ਇਹ ਉਹ ਤਿਰੰਗਾ ਜਿਹਨੇ ਪੰਜਾਬ ਦੇ ਪਾਣੀ ਲੁੱਟ ਕੇ ਇੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਨੂੰ ਬੰਜਰ ਬਣਾਉਣ ਦਾ ਪ੍ਰੋਜੈਕਟ ਤੋਰਿਆ ਹੈ। ਆ ਥੋੜੇ ਦਿਨਾਂ ਤੱਕ ਹਰਿਆਣੇ ਅਤੇ पंजाब दे जिहड़े मुख मंत्री है उन्हां दी मीटिंग दी गल चल रही,
उस मीटिंग ਦੇ ਵਿੱਚ ਕਹਿੰਦੇ ਆ ਕਿ ਪੰਜਾਬ ਦੇ ਪਾਣੀ ਜਿਹੜੇ ਨੇ ਉਹਨਾਂ ਦਾ ਮਸਲਾ ਹੱਲ ਹੋਣਾ। ਹੁਣ ਪੰਜਾਬ ਦੇ ਪਾਣੀਆਂ ਦਾ ਮਾਲਕ ਹੋਵੇ ਪੰਜਾਬ ਤੇ ਧੱਕੇ ਦੇ ਨਾਲ ਕੇਂਦਰ ਸਰਕਾਰ ਇਸ ਮੁਲਕ ਦਾ ਸਿਸਟਮ ਕਵੇ ਕਿ ਤੁਹਾਨੂੰ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਦੇਣਾ ਹੀ ਪਊਗਾ। ਇਹਦੇ ਨਾਲੋਂ ਵੱਡੀ ਦੁਰਗਤੀ ਸਾਡੀ ਕੀ ਹੋ ਸਕਦੀ? ਇਹਦੇ ਨਾਲੋਂ ਮਾੜੀ ਸਾਡੀ ਸਥਿਤੀ ਜਿਹੜੀ ਹੈਗੀ ਆ ਹੋਰ ਕੀ ਹੋ ਸਕਦੀ? ਸੋ ਇਸ ਵੇਲੇ ਪੰਜਾਬ ਦੇ ਪਾਣੀ ਲੁੱਟੇ ਜਾਣ ਦੀ ਜਿਹੜੀ ਲੜਾਈ ਆ ਉਹ ਬੜੇ ਔਖੇ ਤੇ ਭਿਆਨਕ ਮੋੜ ਤੇ ਜਾ ਪਹੁੰਚੀ ਹੈ। ਇਸੇ ਪੰਜਾਬ ਦੇ ਪਾਣੀ ਇਹੀ ਸਤਲੁਜ ਜਮਨਾ ਲਿੰਕ ਨਹਿਰ ਦਾ ਉਹ ਪ੍ਰੋਜੈਕਟ ਸੀਗਾ ਜਿਹਦੇ ਵਿੱਚੋਂ ਧਰਮ ਯੁੱਧ ਮੋਰਚੇ ਵਾਲੀ ਗੱਲ ਸਾਰੀ ਤੁਰੀ ਸੀ। 1982 ਦੇ ਵਿੱਚ ਜਦੋਂ ਧਰਮ ਯੁੱਧ ਮੋਰਚਾ ਲੱਗਿਆ, ਕਪੂਰੀ ਨਹਿਰ ਦਾ ਮੋਰਚਾ ਲੱਗਿਆ, ਉਹ ਇਹੀ ਸਤਲੁਜ ਜਮਨਾ ਲਿੰਕ ਨਹਿਰ ਦਾ ਪ੍ਰੋਜੈਕਟ ਸੀ। SYL ਦੇ ਇਸ ਪ੍ਰੋਜੈਕਟ ਦੇ ਵਿੱਚੋਂ ਧਰਮ ਯੁੱਧ ਮੋਰਚਾ ਨਿਕਲਿਆ, ਇਹਦੇ ਵਿੱਚੋਂ ਹੀ ਫਿਰ ਖਾਲਿਸਤਾਨ ਦਾ ਸੰਘਰਸ਼ ਨਿਕਲਿਆ। ਪਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਵੱਡਾ ਇਸ ਨਹਿਰ ਕਰਕੇ ਕਤਲੇਆਮ ਹੋ ਗਿਆ, ਖੂਨ ਖਰਾਬਾ ਹੋ ਗਿਆ, ਮੁਲਕ ਦੇ ਟੁਕੜੇ ਹੋਣ ਤੱਕ ਗੱਲ ਚਲੀ ਗਈ। ਮੁਲਕ ਦੀ ਪ੍ਰਧਾਨ ਮੰਤਰੀ ਤੇ ਮੁਲਕ ਦਾ ਜਿਹੜਾ ਫੌਜਾਂ ਦਾ ਮੁਖੀ ਵੈਦਿਆ ਸੀ ਉਹਦੇ ਸਮੇਤ ਇੰਨੇ ਬੰਦੇ ਮਾਰੇ ਗਏ, ਪਰ ਅਕਲ ਨਹੀਂ ਲਈ। ਉਲਟਾ ਬਾਹਮਣਵਾਦ ਜਿਹੜਾ ਹੈ ਉਹ ਸਿੱਖਾਂ ਦਾ ਘਾਣ ਕਰਨ ਦੇ ਲਈ ਨਵੇਂ ਸਿਰਿਓਂ ਨਵੀਂ ਵਿਉਂਤਬੰਦੀ ਦੇ ਨਾਲ ਫੇਰ ਆ ਗਿਆ ਤੇ ਉਹ ਕਹਿੰਦੇ ਆ ਕਿ ਅਸੀਂ ਪਾਣੀ ਲੁੱਟਣੇ ਹੀ ਲੁੱਟਣੇ ਆ। ਸੋ ਜੇਕਰ ਸਿੱਖ ਇਹ ਰਾਜ ਭਾਗ ਨਹੀਂ ਹਾਸਲ ਕਰਨਗੇ ਤਾਂ ਪੰਜਾਬ ਨੂੰ ਬੰਜਰ ਬਣਾਇਆ ਜਾਊਗਾ। ਜੇ ਸਿੱਖ ਰਾਜ ਭਾਗ ਨਹੀਂ ਲੈਂਦੇ ਤਾਂ ਦੁਬਾਰਾ ਫੇਰ ਸਿੱਖਾਂ ਦੇ ਗੁਰਧਾਮਾਂ ਉੱਤੇ ਹਮਲੇ ਹੋਣਗੇ। 1947 ਤੋਂ ਬਾਅਦ ਜਦੋਂ ਸਾਡੇ ਕੋਲੋਂ ਰਾਜ ਭਾਗ ਚਲਾ ਗਿਆ ਤਾਂ ਸਾਡੇ ਸਾਹਮਣੇ ਮਟਨ ਦੇ ਵਿੱਚ ਕਸ਼ਮੀਰ ਦੇ ਵਿੱਚ ਜਿਹੜਾ ਸਾਡਾ ਗੁਰਦੁਆਰਾ ਸਾਹਿਬ ਸੀ ਉੱਥੇ ਬਾਹਮਣਾਂ ਨੇ ਕਬਜ਼ਾ ਕਰ ਲਿਆ। ਤਾਂ ਮੰਗੋ ਮੱਠ ਦੀਆਂ ਕੱਲ ਦੀਆਂ ਗੱਲਾਂ ਨੇ। ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਹਰਕੀ ਪੌੜੀ, ਹਰਦੁਆਰ, ਫਿਰ ਇੱਧਰ ਗਵਾਲੀਅਰ ਵਾਲਾ ਗੁਰਦੁਆਰਾ ਡਾਂਗਮਾਰ ਸਾਹਿਬ, ਇਹ ਹੁਣ ਦੀਆਂ ਗੱਲਾਂ ਨੇ। ਜਿਹੜੇ ਲੋਕ ਕਹਿੰਦੇ ਆ ਕਿ ਜੀ ਸਿੱਖਾਂ ਨੂੰ ਭਾਰਤ ਵਿੱਚ ਹਰ ਤਰ੍ਹਾਂ ਦੇ ਹੱਕ ਹਕੂਕ ਨੇ, ਸਿੱਖਾਂ ਨੂੰ ਭਾਰਤ ਵਿੱਚ ਬਰਾਬਰਤਾ ਵਾ, ਇਨਸਾਫ ਆ, ਉਹਨਾਂ ਸਾਰਿਆਂ ਦੇ ਮੂੰਹ ਦੇ ਉੱਤੇ ਇਹ ਗੱਲ ਥੱਪੜ ਹੈ ਕਿ ਤੁਸੀਂ ਕਹਿੰਦੇ ਹੋ ਕਿ ਭਿੰਡਰਾਂਵਾਲਾ ਤੇ ਹੋਰ ਖਾੜਕੂਆਂ ਕਰਕੇ ਦਰਬਾਰ ਸਾਹਿਬ ਤੇ ਹਮਲਾ ਕਰਨਾ ਪੈ ਗਿਆ। ਸਵਾਲ ਦਾ ਜਵਾਬ ਤੁਹਾਡੇ ਕੋਲੇ ਇਸ ਦਾ ਵੀ ਨਹੀਂ ਵੀ ਨਵੰਬਰ 84 ਨੂੰ ਕਿਹੜੀਆਂ AK-47 ਚੱਕੀ ਫਿਰਦੇ ਸੀ ਜਿਨ੍ਹਾਂ ਦਾ ਘਾਣ ਹੋਇਆ। ਪਰ ਚਲੋ ਉਸ ਗੱਲ ਦੀ ਬਜਾਏ ਤੁਸੀਂ ਇੰਨਾ ਹੀ ਦੱਸ ਦਿਓ ਕਿ ਆ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਦੱਬੇ ਨੇ ਇਹ ਬਿਲਕੁਲ ਉਵੇਂ ਨਹੀਂ ਜਿਵੇਂ ਬਾਹਮਣ ਕਹਿੰਦੇ ਹੈਗੇ ਆ ਕਿ ਸਾਡੇ ਬਹੁਤ ਸਾਰੀਆਂ ਮਸੀਤਾਂ ਜਿਹੜੀਆਂ ਇਸ ਟਾਈਮ ਨੇ ਵੀ ਉਹ ਮੰਦਰ ਢਾਹ ਕੇ ਬਣਾਈਆਂ ਗਈਆਂ ਨੇ। ਸਾਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਲੱਗ ਰਹੀ ਕਿ ਮੰਨ ਲੈਂਦੇ ਆ ਕਿ ਮੁਸਲਮਾਨਾਂ ਨੇ ਬੀਤੇ ਦੌਰ ਵਿੱਚ ਮੁਸਲਮਾਨਾਂ ਨੇ ਸਿੱਖਾਂ ਹਿੰਦੂਆਂ ਉੱਤੇ ਬੜੇ ਜ਼ੁਲਮ ਕੀਤੇ ਹੋਣਗੇ, ਮੰਨ ਲੈਂਦੇ ਆ ਕਿ ਉਹਨਾਂ ਨੇ ਬਹੁਤ ਸਾਰੇ ਮੰਦਰ ਢਾਹ ਕੇ ਮਸੀਤਾਂ ਬਣਾਈਆਂ ਹੋਣਗੀਆਂ, ਪਰ ਸਿੱਖਾਂ ਨੇ ਤਾਂ ਕੁਝ ਨਹੀਂ ਵਿਗਾੜਿਆ। ਸਿੱਖਾਂ ਨੇ ਤਾਂ ਆਪਦਾ ਸਾਰਾ ਜਿਹੜਾ ਇਤਿਹਾਸ ਸਿੱਖਾਂ ਦਾ ਹੈ ਉਹਦੇ 'ਚ ਹਿੰਦੂਆਂ ਦੀ ਰਾਖੀ ਲਈ। ਤੇ ਇਹ ਗੱਲ ਅੱਜ ਸਾਨੂੰ ਭਰੇ ਮਨ ਨਾਲ ਕਹਿਣੀ ਪੈ ਰਹੀ ਆ ਕਿ ਸਿੱਖ ਜਗਤ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਹੁਣ ਇਹ ਮੰਨਣ ਲੱਗ ਪਿਆ ਹੈ ਕਿ ਸਾਡੇ ਇਤਿਹਾਸ ਦੇ ਵਿੱਚ ਅਸੀਂ ਉਹ ਗਲਤੀ ਕਰ ਗਏ ਜਿਹੜੀ ਅਸੀਂ ਗਲਤੀ 1947 ਮੌਕੇ ਕੀਤੀ। ਉਹ ਤਾਂ ਕੀਤੀ ਹੀ, ਪਰ ਜਿਹੜੀ ਅਸੀਂ ਹਿੰਦੂਆਂ ਨਾਲ ਭਰੋਸਾ ਕਰਕੇ ਹਿੰਦੁਸਤਾਨ ਨਾਲ ਰਲੇ ਉਹ ਤਾਂ ਅਸੀਂ ਸਿੱਖਾਂ ਨੇ ਗਲਤੀ ਕੀਤੀ ਹੋਈ ਆ। ਪਰ ਜ਼ਿਆਦਾ ਵੱਡੀ ਭੁੱਲ ਸਾਡੀ ਗੁਨਾਹ ਵਾਂਗੂ ਜਿਹੜੀ ਸਾਨੂੰ ਰੜਕ ਰਹੀ ਆ ਉਹ ਇਹਨਾਂ ਸਿੱਖਾਂ ਅਸੀਂ ਹਿੰਦੂਆਂ ਨੂੰ ਜਿਹੜਾ ਬਚਾਇਆ ਨਾ, ਉਹਨਾਂ ਮੁਗਲਾਂ ਪਠਾਣਾ ਅਫਗਾਨਾਂ ਦੇ ਹਮਲਿਆਂ ਮੌਕੇ ਜਿਹੜਾ ਅਸੀਂ ਇਹਨਾਂ ਦੇ ਹੱਕ ਵਿੱਚ ਆਏ ਉਹ ਬਹੁਤ ਮਾੜਾ ਹੋ, ਉਹ ਬਹੁਤ ਗਲਤ ਹੋ। ਜੇ ਇਹ ਲੋਕਾਂ ਨੂੰ ਬਚਾਇਆ ਨਾ ਹੁੰਦਾ ਤਾਂ ਅੱਜ ਇਹ ਸਾਡੀ ਜਾਨ ਦੇ ਖੌਅ ਨਾ ਬਣੇ ਹੁੰਦੇ। ਅੱਜ ਸਿੱਖੀ ਅਤੇ ਸਿੱਖਾਂ ਨੂੰ ਸਭ ਤੋਂ ਭਿਆਨਕ ਖਤਰਾ ਇਤਿਹਾਸ ਵਿੱਚ ਖਤਰੇ ਤਾਂ ਸਾਨੂੰ ਸਾਨੂੰ ਤਾਂ ਸਮਝ ਨਹੀਂ ਲੱਗਦੀ ਹੈਗੀ ਇਤਿਹਾਸ ਦਾ ਕਿਹੜਾ ਪਲ ਵਾ ਜਿੱਥੇ ਅਸੀਂ ਸੁੱਖ ਸ਼ਾਂਤੀ ਨਾਲ ਦਿਨ ਕੱਢਿਆ ਹੋ। ਜਦੋਂ ਤੋਂ ਸਾਡਾ ਇਤਿਹਾਸ ਸਾਡੇ ਨਜ਼ਰ ਪੈਂਦਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਇਹ ਕੋਈ ਸਾਡੇ ਲਈ ਨਵੀਂ ਗੱਲ ਨਹੀਂ ਹੈ, ਪਰ ਇਹ ਹਿੰਦੂ ਉੱਤੇ ਯਕੀਨ ਨਹੀਂ ਸੀ ਕਿ ਹਿੰਦੂ ਇੰਨਾ ਜ਼ਿਆਦਾ ਘਟੀਆ ਤੇ ਨੀਚਪੁਣਾ ਕਰਨਗੇ। ਸਿੱਖਾਂ ਦੀ ਹੋਂਦ ਹਸਤੀ ਮਿਟਾਉਣ ਦੇ ਲਈ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਹੈ ਕਿ ਜਿਹੜਾ ਦਰਬਾਰ ਸਾਹਿਬ ਆ ਇਹ ਸਾਡਾ ਮੰਦਿਰ ਆ, ਵਿਸ਼ਨੂੰ ਦਾ ਮੰਦਿਰ ਆ,
ਹੁਣ ਮੁਸਲਮਾਨ ਜਿਹੜੇ ਆ, ਭਾਰਤੀ ਮੁਸਲਮਾਨ, ਉਹ ਭਾਰਤ ਦੇ ਨਾਗਰਿਕ ਨੇ। ਉਹਨਾਂ ਨੂੰ ਜਲੀਲ ਕਰਕੇ, ਉਹਨਾਂ ਨੂੰ ਧੱਕ ਕੇ, ਕੰਧ ਨਾਲ ਲਾ ਕੇ, ਬਾਬਰੀ ਮਸਜਿਦ ਢਾ ਕੇ, ਉੱਥੇ ਰਾਮ ਮੰਦਿਰ ਬਣਾ ਕੇ ਹਿੰਦੂ ਇਹ ਸਮਝਦਾ ਕਿ ਮੈਂ ਬਹੁਤ ਵੱਡੀ ਫਤਿਹ ਹਾਸਲ ਕਰ ਲਈ। ਥੋੜੇ ਦਿਨ ਹੋਏ ਇਸ ਤਰੀਕੇ ਦੀ ਗੱਲ ਕਿਸੇ ਸੱਜਣ ਨੇ ਮੇਰੇ ਨਾਲ ਵੀ ਕੀਤੀ, ਪਰ ਮੈਂ ਉਹਨੂੰ ਆਖਿਆ ਕਿ ਇਹ ਮੇਰੇ ਮਨ ਨਹੀਂ ਲੱਗਦੀ ਗੱਲ। ਹਿੰਦੂ ਨੂੰ ਇਹ ਗੱਲ ਕਦੇ ਵੀ ਚੁੱਭਣੋਂ ਨਹੀਂ ਹਟਣੀ ਕਿ ਇਤਿਹਾਸ ਵਿੱਚ ਮੁਸਲਮਾਨਾਂ ਨੇ ਸਾਡੇ ਨਾਲ ਕੀ ਕੀਤਾ ਸੀ। ਇਹ ਰੋਗ ਜਿਹੜਾ ਹੈ ਇਹ ਲਾ ਇਲਾਜ ਹੈ। ਹਿੰਦੂ ਮਨ ਦੀ ਹੀਣਤਾ ਜਿਹੜੀ ਹੈ ਉਹ ਹੋਰ ਜ਼ਿਆਦਾ ਘਿਨਾਉਣੇ ਤੇ ਘਟੀਆ ਪਾਸੇ ਉਹਨੂੰ ਤੋਰੇ। ਤੇ ਜਿਹੜਾ ਮੁਸਲਮਾਨ ਆ, ਜਿਨ੍ਹਾਂ ਤੋਂ ਹੀਣਤਾ ਦੇ ਅਹਿਸਾਸ ਵਿੱਚ ਹਿੰਦੂ ਦਾ ਮਨ ਇਸ ਵੇਲੇ ਇੰਨਾ ਘਟੀਆ ਤੇ ਨੀਚਤਾ ਵਾਲੇ ਪਾਸੇ ਤੁਰਿਆ ਹੋਇਆ, ਤੁਸੀਂ ਇਹ ਸੋਚੋ ਕਿ ਸਿੱਖਾਂ ਪ੍ਰਤੀ ਉਹ ਕੀ ਸੋਚਦੇ ਹੋਣ। ਸਿੱਖੀ ਅਤੇ ਸਿੱਖਾਂ ਨੂੰ ਟਾਰਗੇਟ ਕਰਕੇ ਬੀਤੇ ਦੌਰ ਵਿੱਚ ਜੋ ਕੁਝ ਕੀਤਾ, ਉਹਨੂੰ ਆਧਾਰ ਬਣਾ ਕੇ ਭਵਿੱਖ ਬਾਰੇ ਸੋਚਣ ਦੀ ਲੋੜ ਹੈ ਕਿ ਸਾਨੂੰ ਕਿਹੋ ਜਿਹੇ ਮਾਪਦੰਡ, ਕਿਹੋ ਜਿਹੇ ਰਾਹ, ਕਿਹੋ ਜਿਹੇ ਆਪਦੇ ਬਚਾਅ ਲਈ ਸੇਫਗਾਰਡ ਜਿਹੜੇ ਆ ਉਹ ਲੈਣ ਦੀ ਲੋੜ ਹੈ। ਸਾਡੇ ਬੱਚਿਆਂ ਨੂੰ ਸਿੱਖੀ ਨਾਲੋਂ ਤੋੜ ਕੇ ਉਹਨਾਂ ਦਾ ਬਾਹਮਣੀਕਰਨ ਕਰਨ ਦੇ ਲਈ ਜੋ ਕੁਝ ਕੀਤਾ ਜਾ ਰਿਹਾ, ਉਹ ਕਦੇ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਤੇ ਨਜ਼ਰ ਮਾਰ ਕੇ ਦੇਖੋ। ਗੁਰੂ ਸਾਹਿਬਾਨ ਦਾ ਤੇ ਸਿੱਖ ਧਰਮ ਦੇ ਯੋਧਿਆਂ ਦਾ ਤੇ ਹੋਰ ਇਹੋ ਜਿਹੀਆਂ ਸਾਡੀਆਂ ਗੱਲਾਂ ਦਾ ਜਿਵੇਂ ਬਾਹਮਣੀਕਰਨ ਕੀਤਾ ਜਾ ਰਿਹਾ, ਇੱਥੋਂ ਤੱਕ ਕਿ ਗੁਰੂ ਸਾਹਿਬਾਨ ਨੂੰ ਰਾਸ਼ਟਰਵਾਦ ਦੇ ਘੇਰੇ ਵਿੱਚ ਵੜਿਆ ਜਾ ਰਿਹਾ। ਇੱਥੋਂ ਤੱਕ ਕਿ ਗੁਰਬਾਣੀ ਦੀ ਵਿਆਖਿਆ ਜਿਹੜੀ ਆ ਉਹ ਹਿੰਦੂ ਮਤ ਦੇ ਨਜ਼ਰੀਏ ਤੋਂ ਕੀਤੀ ਜਾ ਰਹੀ ਹੈ ਤੇ ਇਹਦਾ ਅਸਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋਣਾ ਹੀ ਹੁੰਦਾ। ਸੋ ਉਹ ਹੋਇਆ, ਉਹ ਇਹ ਹੋਇਆ ਕਿ ਜਿਹੜਾ ਸਿੱਖਾਂ ਦਾ ਇੱਕ ਹਿੱਸਾ, ਉਹਨਾਂ ਦੇ ਮਨਾਂ ਉੱਤੇ ਬੜਾ ਅਸਰ ਹੋ ਰਿਹਾ। ਉਹ ਜਿਹੜੇ ਇੱਕ ਉਮਰ ਇਹੋ ਜਿਹੀ ਆਉਂਦੀ ਹੈ ਜਦੋਂ ਸਿੱਖ ਮੁੰਡੇ ਕੁੜੀਆਂ ਨੂੰ ਇਹ ਲੱਗਦਾ ਕਿ ਸਾਡਾ ਚਿਹਰਾ ਮੋਹਰਾ ਹਿੰਦੂਆਂ ਦੇ ਮੁੰਡਿਆਂ ਕੁੜੀਆਂ ਵਰਗਾ ਹੋਣਾ ਚਾਹੀਦਾ, ਸਾਡਾ ਪਹਿਰਾਵਾ, ਸਾਡੇ ਨਾਂ ਜਿਹੜੇ ਆ ਉਹ ਹਿੰਦੂਆਂ ਦੇ ਕੁੜੀਆਂ ਮੁੰਡਿਆਂ ਵਰਗੇ ਹੋਣੇ ਚਾਹੀਦੇ। ਸਿੱਖ ਇੱਕ ਵੱਖਰਾ ਧਰਮ ਹੈ, ਸਿੱਖਾਂ ਦੇ ਨਾਂ, ਸਿੱਖਾਂ ਦਾ ਪਹਿਰਾਵਾ, ਸਿੱਖਾਂ ਦਾ ਖਾਣ ਪੀਣ, ਸਿੱਖਾਂ ਦਾ ਸਭ ਕੁਝ ਹਿੰਦੂਆਂ ਨਾਲੋਂ ਵੱਖਰਾ। ਪਰ ਇਹ ਜਿਹੜੀ ਬਿਮਾਰੀ ਆ ਗੁਲਾਮੀ ਦੀ, ਇਹਦੀ ਕਰਕੇ ਇੱਕ ਜਿਵੇਂ ਮਾਲਕ ਦੀ ਕੋਈ ਰੀਸ ਕਰਦਾ, ਜਿਵੇਂ ਕੋਈ ਗੁਲਾਮ ਜਾਂ ਕੋਈ ਨੌਕਰ ਆਪਦੇ ਮਾਲਕ ਦੀ ਰੀਸ ਕਰਦਾ, ਉਵੇਂ ਹਿੰਦੂਆਂ ਵਾਂਗੂ ਘੋਣ ਮੋਣ ਹੋ ਕੇ, ਕਲੀਨ ਸ਼ੇਵ ਹੋ ਕੇ ਬਹੁਤ ਸਾਰੇ ਲੋਕ ਸਮਝਦੇ ਆ ਕਿ ਸਾਡੇ ਨਾਂ ਵੀ ਉਹੋ ਜਿਹੇ ਹੋਣ, ਸਾਡਾ ਪਹਿਰਾਵਾ ਵੀ ਉਹੋ ਜਿਹਾ ਹੋਵੇ ਤੇ ਅਸੀਂ ਬੜੇ ਵਧੀਆ ਲੱਗਾ। ਪਰ ਜੇਕਰ ਸਿੱਖਾਂ ਦਾ ਰਾਜ ਭਾਗ ਆ ਜਾਵੇ ਤਾਂ ਇਹ ਬਿਮਾਰੀ ਉਸੇ ਪਲ ਖਤਮ ਹੋ ਸਕਦੀ, ਕਿਉਂਕਿ ਫਿਰ ਤਾਂ ਬੰਦਾ ਰਾਜੇ ਵਰਗੀ ਸ਼ਕਲ ਬਣਾ ਕੇ ਰਾਜੀ ਹੁੰਦਾ। ਤੇ ਇਸ ਵੇਲੇ ਕਈ ਬੰਦੇ ਇਹ ਵਹਿਮ ਪਾਉਣ ਵਿੱਚ ਲੱਗੇ ਰਹਿੰਦੇ ਆ ਕਿ ਜੀ ਦੇਖੋ, ਚਾਹੇ ਅਕਾਲੀਆਂ ਦਾ ਰਾਜ ਹੋਵੇ, ਚਾਹੇ ਕਾਂਗਰਸ ਦਾ ਰਾਜ ਹੋਵੇ, ਬਣਦਾ ਤਾਂ ਪੰਜਾਬ 'ਚ ਪੱਗ ਵਾਲਾ ਮੁੱਖ ਮੰਤਰੀ ਆ ਨਾ, ਪੱਗ ਵਾਲਾ ਮੁੱਖ ਮੰਤਰੀ ਬੜਾ ਵਹਿਮ ਆ ਇਸ ਤਰੀਕੇ ਦਾ ਕਿ ਦੇਖੋ ਜੀ ਉਹ ਸਿੱਖਾਂ 'ਚੋਂ ਹੀ ਲੈਂਦੇ ਨੇ। ਅਸਲ ਵਿੱਚ ਇਹ ਉਹ ਸਿੱਖ ਨੇ ਜਿਹੜੇ ਹਮੇਸ਼ਾ ਸਿੱਖੀ ਅਤੇ ਸਿੱਖਾਂ ਦੇ ਉਲਟ ਭੁਗਤਣ ਦਾ ਜਿਹੜਾ ਮਦੱਫਾ ਬੰਨ ਕੇ ਭਾਰਤੀ ਹਕੂਮਤ ਦੇ ਕੋਲੋਂ ਇਹ ਕੁਰਸੀ ਉੱਤੇ ਬੈਠਣ ਦਾ ਉਹ ਲੈਂਦੇ ਆ ਵੀ ਆਹ ਤੁਹਾਨੂੰ ਅਸੀਂ ਮੌਕਾ ਤੁਹਾਨੂੰ ਦੇ ਦਿਆਂਗੇ, ਪਰ ਤੁਹਾਨੂੰ ਪੰਥ ਅਤੇ ਪੰਜਾਬ ਦੀ ਗੱਲ ਨਹੀਂ ਕਰਨ ਦੀ। ਤੋ ਇਸ ਤਰੀਕੇ ਦੇ ਜਦੋਂ ਸਦਾਮ ਹੁਸੈਨ ਦਾ ਕੰਡਾ ਕੱਢਿਆ ਤਾਂ ਉੱਥੇ ਅਮਰੀਕਾ ਨੇ ਆਪ ਦਾ ਬੰਦਾ ਲਾ ਦਿੱਤਾ, ਅਫਗਾਨਿਸਤਾਨ ਦੇ ਵਿੱਚ ਕਰਜ਼ਈ ਲਾਤਾ ਉੱਥੋਂ ਤਾਲਿਬਾਨਾਂ ਦਾ ਸਫਾਇਆ ਕਰਕੇ। ਇਵੇਂ ਹੀ ਜਿਵੇਂ ਰਾਵਣ ਨੂੰ ਖਤਮ ਕਰਕੇ ਰਾਮਚੰਦਰ ਨੇ ਉੱਥੇ ਰਾਵਣ ਦਾ ਭਰਾ ਹੀ ਜਿਹੜਾ ਸੀਗਾ ਉਹ ਵਿਭੀਸ਼ਣ, ਉਹਨੂੰ ਗੱਦੀ ਤੇ ਬਿਠਾਤਾ ਸੀ, ਪਰ ਫਰਕ ਬੜਾ ਸੀ, ਹੈ ਸਾਰੇ ਉਹਦਾ ਭਰਾ ਹੀ ਸੀ। ਇਵੇਂ ਹੀ ਜਿਹੜੇ ਬਾਦਲ ਵਰਗੇ ਜਾਂ ਇਹ ਕੈਪਟਨ ਵਰਗੇ ਬਣਦੇ ਆ ਨਾ, ਇਹ ਤਾਂ ਅਸੀਂ ਜਾਣਦੇ ਆ ਕਿ ਜੇਕਰ ਹੁਣ ਤਾਂ ਚਲੋ ਬਾਦਲ ਸੀਗਾ, ਜਦੋਂ ਬਾਦਲ ਦਾ ਪੁੱਤ ਆਊਗਾ ਉਹ ਇਹ ਸੁਖਬੀਰ ਬਾਦਲ ਜਿਹੜਾ ਹੈ ਉਹ ਵੱਡੇ ਬਾਦਲ ਨਾਲੋਂ ਵੀ ਦਿਨੇ ਤਾਰੇ ਦਿਖਾਉਣ ਵਾਲੇ ਕੰਮ ਕਰੂਗਾ। ਸੋ ਇਹ ਗੱਲ ਤਾਂ ਬਣਦੀ ਹੋਈ ਨਹੀਂ ਕਿ ਇਹ ਜੀ ਸਿੱਖ ਹੀ ਬਣਦਾ। ਸਿੱਖ ਹੋਣ ਦਾ ਮਤਲਬ ਕੱਲਾ ਪੱਗ ਦਾੜਾ ਜਾਂ ਦਾਤਰਾ ਕਿਰਪਾਨ ਜਾਂ ਗੁਰੂ ਗ੍ਰੰਥ ਸਾਹਿਬ ਬੜਾ ਕੰਠ ਆ। ਸਾਡੇ ਕੋਲੇ ਬੜੇ ਇਹੋ ਜਿਹੇ ਲੋਕ ਨੇ ਜਿਹੜੇ ਬੜੇ ਗੁਣੀ ਗਿਆਨੀ ਤੇ ਬੜੇ ਆਪਦੇ ਆਪ ਨੂੰ ਮਹਾਨ ਸਮਝਦੇ ਆ, ਪਰ ਉਹਨਾਂ ਨੂੰ ਪੁੱਛੋ ਤਾਂ ਉਹ ਸਿੱਖੀ ਤੇ ਸਿੱਖਾਂ ਦੇ ਉਲਟ ਭੁਗਤਦੇ ਆ।
ਸਿੱਖ ਹਿੱਤਾਂ ਦੇ ਉਲਟ ਭੁਗਤਣ ਵਾਲਾ ਸਿੱਖ ਨਹੀਂ ਹੁੰਦਾ। ਜਿਹੜਾ ਸਿੱਖੀ ਦੀ ਵਿਆਖਿਆ ਦੁਸ਼ਮਣ ਦੇ ਹਿਸਾਬ ਨਾਲ ਕਰਨ ਲੱਗ ਜਾਵੇ। ਰਾਮ ਰਾਏ ਵੀ ਗੁਰੂ ਪਰਿਵਾਰ ਚੋਂ ਸੀ, ਰਾਮ ਰਾਏ ਗੁਰੂ ਘਰ ਦੇ ਵਿੱਚੋਂ ਸੀ, ਗੁਰੂ ਪਰਿਵਾਰ ਦੇ ਵਿੱਚੋਂ ਸੀ, ਪਰ ਉਹਨੇ ਕੀ ਕੀਤਾ ਸੀ ਉਹ ਸਾਡੇ ਇਤਿਹਾਸ ਦਾ ਹਿੱਸਾ। ਉਹੋ ਜਿਹੇ ਰਾਮ ਰਾਏ ਦੇ ਵਾਰਸ ਜਿਹੜੇ ਨੇ ਉਹ ਇੱਕ ਦੋ ਨਹੀਂ, ਬੜੇ ਨੇ ਇਸ ਮੌਕੇ, ਜਿਹੜੇ ਸਿੱਖਾਂ ਨੂੰ ਗੁੰਮਰਾਹ ਕਰਕੇ ਸਿੱਖਾਂ ਨੂੰ ਜਿਹੜਾ ਹੈਗਾ ਇਹ ਜਤਾਉਣ 'ਚ ਲੱਗੇ ਰਹਿੰਦੇ ਨੇ। ਤੇ ਕੋਈ ਐਡੀ ਗੱਲ ਨਹੀਂ, ਦੇਖੋ ਅਸੀਂ ਸੀਟਾਂ ਤੇ ਬੈਠੇ ਹਾਂ, ਸਾਡੇ ਹੁੰਦੇ ਤੁਹਾਨੂੰ ਬਸ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਪਰ ਉਹਨਾਂ ਦੀ ਡਿਊਟੀ ਹੋਈ ਇਸ ਗੱਲ ਤੇ ਲੱਗੀ ਹੋਈ ਆ ਕਿ ਉਹ ਸਿੱਖਾਂ ਦੀ ਗੁਲਾਮੀ ਜਿਹੜੀ ਆ ਉਹਨੂੰ ਲੰਮਾ ਕਰਦੇ ਜਾਣ। ਸੋ ਗੁਲਾਮੀ ਲੰਮਾ ਕਰਨ ਵਾਲਿਆਂ ਦਾ ਆਪਦਾ ਹਿਸਾਬ ਕਿਤਾਬ ਆ, ਪਰ ਜਿਹੜੇ ਲੋਕ ਖਾਲਸੇ ਦੀ ਆਜ਼ਾਦੀ ਲਈ ਲੜਦੇ ਆ ਉਹਨਾਂ ਲਈ ਇਹ ਗੱਲ ਚੇਤੇ ਰੱਖਣ ਦੀ ਲੋੜ ਆ ਕਿ ਇਹ ਕੰਮ ਕਿ ਕਦੋਂ ਮੁਲਕ ਬਣੇਗਾ, ਕਦੋਂ ਆਜ਼ਾਦੀ ਹੋਏਗੀ, ਇਹ ਇੱਕ ਵੱਖਰਾ ਵਿਸ਼ਾ। ਇਸ ਮੌਕੇ ਆਜ਼ਾਦੀ ਦਾ ਝੰਡਾ ਬੁਲੰਦ ਰੱਖਣਾ, ਖਾਲਸੇ ਨੂੰ ਜਗਾਈ ਰੱਖਣਾ, ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੀ ਪਹਿਰੇਦਾਰੀ ਕਰਨਾ, ਇਹ ਬੜੀ ਵੱਡੀ ਜ਼ਿੰਮੇਵਾਰੀ ਹੈ। ਤੇ ਇਹ ਜ਼ਿੰਮੇਵਾਰੀ ਇਸ ਮੌਕੇ ਸਾਰੇ ਸੰਸਾਰ ਵਿੱਚ ਫੈਲ ਰਹੇ ਹੋਏ ਸਿੱਖ ਜਿਹੜੇ ਨੇ ਉਹ ਬੜੇ ਸੱਜੇ ਤਰੀਕੇ ਨਾਲ ਨਿਭਾ ਰਹੇ ਨੇ। ਬੜਾ ਵਧੀਆ ਇਸ ਵਾਰ ਦਾ 15 ਅਗਸਤ ਦਾ ਦਿਹਾੜਾ ਲੰਘ ਕੇ ਗਿਆ ਤੇ ਸਾਰੇ ਸੰਸਾਰ ਦੇ ਵਿੱਚ, ਅਮਰੀਕਾ ਦੇ ਵਿੱਚ, ਕੈਨੇਡਾ 'ਚ, ਹੋਰਨਾਂ ਮੁਲਕਾਂ ਤੋਂ ਜਿਹੜੀਆਂ ਖਬਰਾਂ ਆਈਆਂ ਨੇ ਤੇ ਸਾਰੇ ਸਿੱਖਾਂ ਨੂੰ ਬੜਾ ਹੁਲਾਰਾ ਮਿਲਿਆ। ਤੇ ਪੰਜਾਬ ਦੀ ਧਰਤੀ ਉੱਤੇ ਇੱਥੇ ਕਾਲੇ ਝੰਡਿਆਂ ਨੇ ਇੰਡੀਆ ਨੂੰ, ਦੁਨੀਆ ਨੂੰ ਇਹ ਦੱਸਿਆ ਕਿ ਅਸੀਂ ਸਿੱਖ ਜਿਹੜੇ ਆ ਇਸ ਸਥਿਤੀ ਨੂੰ ਮਨਜ਼ੂਰ ਕਰਨ ਨੂੰ ਤਿਆਰ ਨਹੀਂ, ਅਸੀਂ ਇਹ ਗੁਲਾਮੀ ਸਹਿਣ ਨਹੀਂ ਕਰਾਂਗੇ ਤੇ ਅਸੀਂ ਇਹ ਗੁਲਾਮੀ ਜਿਹੜੀ ਆ ਇਹ ਸਵੀਕਾਰ ਨਹੀਂ ਕਰਦੇ ਤੇ ਅਸੀਂ ਆਪਦੀ ਆਜ਼ਾਦੀ ਲਈ ਹਰ ਹਰਬਾ ਵਰਤਾਂਗੇ। 1947 ਤੋਂ ਪਹਿਲਾਂ ਪੰਡਤ ਮਦਨ ਮੋਹਨ ਮਾਲਵੀਆ ਜਿਹੜਾ ਸੀ ਉਹ ਕਹਿਣ ਲੱਗਿਆ ਬਾਬਾ ਖੜਕ ਸਿੰਘ ਜੀ ਨੂੰ, ਅਕਾਲੀ ਲੀਡਰ ਸੀ ਕੌਮ ਦੇ, ਕਹਿੰਦਾ ਜੀ ਵੀ ਉਹਦਾ ਤਾਂ ਸਾਰਾ ਭਾਰਤੀ ਗੁਲਾਮ ਹੈ, ਪਰ ਆ ਜਿਹੜੀ ਤੁਹਾਡੀ ਸਿੱਖ ਕੌਮ ਹੈ ਇਹ ਕੁਝ ਜ਼ਿਆਦਾ ਹੀ ਤੇਜ਼ੀ ਨਾਲ ਲੜਦੀ ਹੈ ਤੇ ਇਹਦਾ ਲੜਨ ਦਾ ਜਜ਼ਬਾ ਬਾਕੀ ਸਾਰੇ ਭਾਰਤ ਨਾਲੋਂ ਵੱਖਰਾ ਹੀ ਹੈ। ਤਾਂ ਬਾਬਾ ਖੜਕ ਸਿੰਘ ਨੇ ਜਵਾਬ ਦਿੱਤਾ ਕਿ ਹਿੰਦੂਆਂ ਨੂੰ ਬਹੁਤ ਸਦੀਆਂ ਬੀਤ ਗਈਆਂ ਗੁਲਾਮ ਹੋਇਆਂ ਨੂੰ, ਬਾਕੀ ਭਾਰਤ ਦੇ ਲੋਕਾਂ ਨੂੰ ਵੀ ਕਾਫੀ ਟਾਈਮ ਹੋ ਗਿਆ। ਸਾਡੇ ਤਾਂ ਜਿਹੜੇ ਆ ਬਜ਼ੁਰਗ ਨੇ ਇਹ ਉਦੋਂ ਜਵਾਨ ਸੀਗੇ ਜਦੋਂ ਸਾਡਾ ਆਪਦਾ ਰਾਜ ਭਾਗ ਹੁੰਦਾ ਸੀ। ਅਸੀਂ ਤਾਂ ਹੁਣੇ ਜਿਹੀ ਅੰਗਰੇਜ਼ ਦੇ ਅਧੀਨ ਹੋਏ ਆ ਜਦੋਂ ਸਾਡੇ ਨਾਲ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਗਦਾਰੀਆਂ ਕੀਤੀਆਂ। ਸੋ ਸਾਡਾ ਅਜੇ ਮੱਚ ਮਰਿਆ ਨਹੀਂ ਤੇ ਅਸੀਂ ਇਸੇ ਕਰਕੇ ਚਾਹੁੰਦੇ ਆ ਕਿ ਛੇਤੀ ਛੇਤੀ ਆਜ਼ਾਦ ਹੋ ਜਾਈਏ, ਕਿਉਂਕਿ ਜਦੋਂ ਆਜ਼ਾਦੀ ਦਾ ਗੁਲਾਮੀ ਦਾ ਦੌਰ ਲੰਮਾ ਹੋ ਜਾਂਦਾ ਉਦੋਂ ਫਿਰ ਜਿਹੜੀ ਮੱਚ ਜਾ ਮਰ ਜਾਂਦਾ। ਸੋ ਜਿਹੜਾ ਸਿੱਖ ਦਾ ਮੱਚ ਵਾ ਉਹ ਜਿਉਂਦਾ ਜਾਗਦਾ ਮੱਚ ਮਰਿਆ ਨਹੀਂ। ਇਸੇ ਕਰਕੇ 1947 ਤੋਂ ਫੌਰਨ ਬਾਅਦ ਸਾਡੀ ਕੌਮ ਦੇ ਵੱਡੇ ਹਿੱਸੇ ਨੇ ਇਸ ਗੱਲ ਨੂੰ ਸਮਝ ਲਿਆ ਤੇ ਹੌਲੀ ਹੌਲੀ 1984 ਆਇਆ। 84 ਤੋਂ ਬਾਅਦ ਤਾਂ ਕਮਾਲਾਂ ਹੀ ਹੋ ਗਈਆਂ ਤੇ ਉਸ ਦੌਰ ਦੇ ਵਿੱਚ ਇੱਕ ਖਾੜਕੂ ਲਹਿਰ ਦੇ ਰਾਹੀਂ ਅਸੀਂ ਖਾਲਿਸਤਾਨੀ ਸੰਘਰਸ਼ ਨੂੰ ਬੁਲੰਦ ਕੀਤਾ ਤੇ ਅੱਜ ਜਿਹੜਾ ਹੈ ਉਹ ਜਿਹੜੇ ਦੁਨੀਆ ਭਰ ਦੇ UN ਤੇ ਹੋਰਨਾਂ ਮੁਲਕਾਂ ਤੇ ਹੋਰਨਾਂ ਕੌਮਾਂ ਧਰਮਾਂ ਦੇ ਲੋਕਾਂ ਨੂੰ ਖਾਲਿਸਤਾਨ ਦੇ ਲਈ, ਕੌਮ ਦੀ ਆਜ਼ਾਦੀ ਦੇ ਲਈ ਜਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਉਹ ਬਹੁਤ ਕਮਾਲ ਦਾ ਹੈ। ਕਿਉਂਕਿ ਜਿਹੜਾ ਅੰਤਰਰਾਸ਼ਟਰੀ ਭਾਈਚਾਰਾ ਉੱਥੇ ਦਿਨੋਂ ਦਿਨ ਪੰਥ ਪ੍ਰਤੀ, ਖਾਲਿਸਤਾਨ ਪ੍ਰਤੀ ਜਾਗਰੂਕਤਾ ਆ ਰਹੀ ਹੈ ਤੇ ਸਾਡੀ ਕੌਮ ਦਾ ਉਹ ਹਿੱਸਾ ਜਿਹੜਾ ਕਦੇ ਕਦਾਈ ਲੀਚੀ ਜੀ ਮਾਰ ਜਾਂਦਾ, ਕਦੇ ਭਾਰਤ ਮਾਤਾ ਕੀ ਜੈ ਕਹਿ ਲੈਂਦਾ, ਕਦੇ ਉਹ ਕਹਿ ਦਿੰਦਾ ਨਹੀਂ ਨਹੀਂ ਜ਼ੁਲਮ ਤਾਂ ਬੜੇ ਹੁੰਦੇ ਆ ਪਰ ਅਸੀਂ ਇਸੇ ਸਿਸਟਮ ਦੇ ਅੰਦਰੋਂ ਸਾਰਾ ਕੁਝ ਲਵਾਂਗੇ, ਉਹਨਾਂ ਲਈ ਦਿਨੋਂ ਦਿਨ ਜਿਹੜੀ ਸਥਿਤੀ ਆ ਉਹ ਔਖੀ ਹੁੰਦੀ ਜਾ ਰਹੀ ਹੈ। ਆ ਜਦੋਂ ਬਾਹਮਣਾ ਨੇ ਰੌਲਾ ਪਾਇਆ ਬਈ ਅਸੀਂ ਜੀ ਦਰਬਾਰ ਸਾਹਿਬ ਨੂੰ ਵਿਸ਼ਨੂੰ ਮੰਦਿਰ ਬਣਾ ਦੇਾਂਗੇ, ਅਸੀਂ ਆਹ ਕਰ ਦੇਾਂਗੇ, ਤਾਂ ਉਹਨਾਂ ਦਿਨਾਂ ਦੇ ਵਿੱਚ ਜਿੰਨੇ ਆ ਭਾਰਤ ਮਾਤਾ ਕੀ ਜੈ ਵਾਲੇ ਸੀ ਇਹਨਾਂ ਨੂੰ ਪੰਥ ਪ੍ਰਸਤ ਅਤੇ ਖਾਲਿਸਤਾਨੀ ਵਿਚਾਰਧਾਰਾ ਦੇ ਸਾਹਮਣੇ ਬੜੀ ਨਮੋਸ਼ੀ ਮਹਿਸੂਸ ਹੋ ਰਹੀ ਸੀ ਕਿ ਅਸੀਂ ਕੀ ਕਹਿ ਕੇ ਖੜਾ ਛਡਾਈਏ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਦਰਿਆਈ ਪਾਣੀਆਂ ਦਾ ਮਸਲਾ ਤੇ ਹੋਰ ਬਹੁਤ ਸਾਰੇ ਮਸਲੇ ਜਿਹੜੇ ਨੇ ਉਹ ਉੱਭਰ ਕੇ ਸਾਹਮਣੇ ਆਉਣੇ ਆ, ਉਦੋਂ ਹੋਰ ਜ਼ਿਆਦਾ ਔਖ ਹੋਣੀ ਆ ਉਹਨਾਂ ਸਾਰਿਆਂ ਸਿੱਖਾਂ ਪ੍ਰਤੀ ਜਿਹੜੇ ਅਜੇ ਵੀ ਭਾਰਤ ਮਾਤਾ ਕੀ ਜੈ ਕਹਿੰਦੇ ਆ। ਸੋ ਸਮਾਂ ਜਿਹੜਾ ਹੈ
ਉਹ ਬੜੀ ਤੇਜ਼ੀ ਨਾਲ ਬਦਲ ਰਿਹਾ। ਸਾਡੇ ਸਾਰਿਆਂ ਲਈ ਬੜੀ ਤਸੱਲੀ ਵਾਲੀ ਗੱਲ ਆ ਕਿ ਦਿਨੋਂ ਦਿਨ ਖਾਲਿਸਤਾਨ ਦੇ ਪ੍ਰਤੀ ਪੰਥ ਵਿੱਚ ਜਾਗਰਤੀ ਤੇ ਅਵੇਅਰਨੈਸ ਵੱਧ ਰਹੀ ਆ। ਕੌਮ ਜਿਹੜੀ ਆ ਉਹ ਖਾਲਸਾਈ ਝੰਡੇ ਲੈ ਕੇ ਆਪਦੀ ਆਜ਼ਾਦੀ ਦੇ ਸਫ਼ਰ ਵੱਲ ਬੜੀ ਤੇਜ਼ੀ ਨਾਲ ਜਾ ਰਹੀ ਆ। ਸੋ ਜਿਹੜੀ ਇਹ ਤੜਪ ਵੱਧ ਰਹੀ ਆ, ਇਹ ਜਿਹੜੀ ਚੇਤਨਾ ਵੱਧ ਰਹੀ ਆ, ਇਹਨੂੰ ਜੀ ਆਇਆਂ ਕਹੀਏ। ਸੋ ਇੰਨੀਆਂ ਹੀ ਬੇਨਤੀਆਂ ਦੇ ਨਾਲ ਅੱਜ ਸਮਾਪਤ ਕਰਦੇ ਹਾਂ। ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ